अस्सलाम वालेकुम। जुल्म नूं करदिआं दे फ्यूज वेखदे रहो ਇੱਥੇ ਰੱਖ ਨਿਊਜ਼। ਇੱਥੇ ਰੱਖ ਨਿਊਜ਼ ਵੇਖਣ ਸੁਣਨ ਵਾਲੇ ਸਾਰੇ ਜੀਆਂ ਨੂੰ ਮੁਹੰਮਦ ਸਾਦ ਜੀ ਆਇਆਂ ਨੂੰ ਆਖਦਾ ਹੈ। ਵਧਨੇ ਆ ਅੱਜ ਦੀਆਂ ਕੁਝ ਮੁੱਖ ਖਬਰਾਂ ਵੱਲ। ਪਾਕਿਸਤਾਨ ਅਫਗਾਨਿਸਤਾਨ ਦਾ ਬਾਰਡਰ ਫੇਰ ਭਖ ਗਿਆ। ਤੁਰਹਮ ਬਾਰਡਰ ਦਾ ਲਾਂਘਾ ਇੱਕ ਵਾਰੀ ਫੇਰ ਬੰਦ। ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵੱਡਿਆਂ ਦਾ ਆਖਣਾ ਹੈ ਕਿ ਸਰਹੱਦ ਤੇ ਹੋਣ ਵਾਲੀ ਭੰਡੀ ਨੂੰ ਘੱਟ ਤੋਂ ਘੱਟ ਕਰਨ ਲਈ ਇੱਕ ਦੂਜੇ ਨਾਲ ਰਾਬਤੇ ਵਿੱਚ ਆ। ਸਰਹੱਦ ਬੰਦ ਹੋਣ ਦੇ ਕਰਕੇ ਦੋਹੇ ਪਾਸੇ ਆਵਾਜਾਈ ਰੁਕ ਗਈ ਹੈ ਅਤੇ ਖਾਣ ਪੀਣ ਦੀਆਂ ਸ਼ੈਵਾਂ ਲੈ ਕੇ ਜਾਣ ਵਾਲੇ ਸੈਂਕੜਿਆਂ ਟਰੱਕ ਫਸ ਗਏ ਨੇ। ਪਾਕਿਸਤਾਨ ਦੇ ਸੂਬਾ ਹੈਬਰ ਦੇ ਵਿੱਚ ਪੈਂਦੇ ਤੁਰਹਮ ਲਾਂਘੇ ਉੱਤੇ ਤਾਇਨਾਤ ਇੱਕ ਸਰਕਾਰੀ ਅਹਿਲਕਾਰ ਨਸਰੁੱਲਾ ਨੇ DW ਨਾਲ ਗੱਲ ਕਰਦੇ ਹੋਏ ਦੱਸਿਆ ਕਿ ਗੋਲੀਬਾਰੀ ਦੇ ਵਟਾਂਦਰੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਇਤਲਾਹ ਨਹੀਂ ਅਤੇ ਮੁੰਡ ਦਾ ਹਾਲੀ ਕੋਈ ਪਤਾ ਨਹੀਂ ਲੱਗ ਸਕਿਆ ਕਿ ਉੱਥੇ ਦੋਹਾਂ ਧਿਰਾਂ ਵਿਚਾਲੇ ਗੋਲੀਬਾਰੀ ਕਿਉਂ ਹੋਈ। ਸਰਹੱਦ ਤੇ ਭੰਡੀ ਦਾ ਇਹ ਕਾਂਡ ਰਾਖੇ ਵਜ਼ੀਰ ਆਜ਼ਮ ਅਨਵਾਰੁਲ ਹਕ ਕਾਕੜ ਦੇ ਇਸ ਬਿਆਨ ਤੋਂ ਦੋਹਾਂ ਦਿਨਾਂ ਬਾਅਦ ਵਾਪਰਿਆ, ਜਿਸ ਦੇ ਵਿੱਚ ਵਜ਼ੀਰ ਆਜ਼ਮ ਕਾਕੜ ਨੇ ਕਿਹਾ ਸੀ ਕਿ ਅਫਗਾਨਿਸਤਾਨ ਵਿੱਚ ਅਮਰੀਕੀ ਫੌਜ ਦੇ ਨਿਕਲਣ ਨਾਲ ਅਮਰੀਕੀ ਫੌਜ ਵੱਲੋਂ ਉੱਥੇ ਛੱਡ ਦਿੱਤੇ ਗਏ ਹਥਿਆਰਾਂ ਅਤੇ ਫੌਜੀ ਵਰਤੂ ਦਾ ਸਮਾਨ ਦਹਿਸ਼ਤਗਰਦਾਂ ਹੱਥ ਲੱਗ ਕੇ ਤੇ ਪਾਕਿਸਤਾਨੀ ਤਾਲਿਬਾਨ ਦੇ ਹੱਥੇ ਚੜ ਗਿਆ ਹੈ। ਅੱਗੇ ਵਧਨੇ ਆ। ਅੱਜ ਮੁਲਕ ਭਰ ਵਿੱਚ ਯੋਮੇ ਦਫਾ ਜੋਸ਼ ਤੇ ਜਜ਼ਬੇ ਨਾਲ ਮਨਾਇਆ ਗਿਆ। ISPR ਦੇ ਬਿਆਨ ਦੇ ਮੁਤਾਬਕ 6 ਸਤੰਬਰ 1965 ਦੇ ਮਾਰਕੇ ਨੇ ਸਾਬਤ ਕੀਤਾ ਕਿ ਗੈਰਤਮੰਦ ਕੌਮ ਆਪਣੀ ਸੁਰੱਖਿਆ ਲਈ ਹਰ ਵੇਲੇ ਤਿਆਰ ਹੈ। 6 ਸਤੰਬਰ ਨੂੰ ਧਰਤੀ ਦੇ ਪੁੱਤਾਂ ਨੇ ਆਪਣੀਆਂ ਜਾਨਾਂ ਦਾ ਨਜ਼ਰਾਨਾ ਪੇਸ਼ ਕਰਕੇ ਤੇ ਪਾਕ ਵਤਨ ਦਾ ਦਫਾ ਨਾਕਾਬਲੇ ਤਹਸੀਰ ਬਣਾਇਆ। ਅੱਜ ਪੂਰੀ ਕੌਮ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਪੇਸ਼ ਕਰਦੀ ਹੈ। ਪਾਕਿਸਤਾਨ ਦੀ ਹਥਿਆਰਾਂ ਨਾਲ ਲੈਸ ਫੌਜ ਮੁਲਕ ਦੇ ਅੰਦਰ ਤੇ ਬਾਹਰ ਮੁਲਕ ਲਈ ਖਤਰਿਆਂ ਦੇ ਖਿਲਾਫ ਦਫਾ ਲਈ ਹਰ ਵੇਲੇ ਤਿਆਰ ਹੈ। ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਦੀ ਹਰ ਕੋਸ਼ਿਸ਼ ਦਾ ਮੂੰਹ ਤਰੋੜ ਜਵਾਬ ਦਿਆਂਗੇ। ਮੁਲਕ ਦੇ ਰਾਖੇ ਵਜ਼ੀਰ ਆਜ਼ਮ ਅਨਵਾਰੁਲ ਹਕ ਕਾਕੜ ਨੇ ਵੀ ਆਪਣੇ ਬਿਆਨ ਵਿੱਚ ਕਿਹਾ ਕਿ ਮੁਲਕੀ ਸਲਾਮਤੀ ਅਤੇ ਤਰੱਕੀ ਦੇ ਖਿਲਾਫ ਪਲੀਤ ਨੀਤਾਂ ਨਾਕਾਮ ਬਣਾਉਣ ਲਈ ਕੌਮ ਆਪਣੀ ਬਹਾਦਰ ਫੌਜ ਦੇ ਨਾਲ ਖਲੋਤੀ ਹੈ। ਅਗਲੀ ਖਬਰ ਦੇ ਵੱਲ ਵਧਨੇ ਆ। ਡੇਰਾ ਇਸਮਾਈਲ ਖਾਂ ਵਿੱਚ ਵਿਆਹ ਉੱਤੇ ਹਵਾਈ ਫਾਇਰਿੰਗ ਕਰਨ ਨਾਲ ਨਕਾਹ ਖਾਨ ਸਣੇ 2 ਜਣੇ ਮਾਰੇ ਗਏ। ਡੇਰਾ ਇਸਮਾਈਲ ਖਾਨ ਦੇ ਥਾਣੇ 14ਵਾਂ ਦੀ ਹੱਦ ਦੇ ਅੰਦਰ ਤਲਈ ਬੁੱਢ ਸ਼ਾਹ ਵਿੱਚ ਵਿਆਹ ਵਿੱਚ ਆਏ ਇੱਕ ਜਾਂਜੀ ਨੂੰ ਜੁੰਗ ਚੜ ਗਏ ਤੇ ਹਵਾਈ ਫਾਇਰਿੰਗ ਕਰ ਦਿੱਤੀ। SHO ਥਾਣਾ 14ਵਾਂ ਅਮਾਨੁੱਲਾ ਖਾਨ ਦੇ ਮੁਤਾਬਕ ਉਸ ਵੇਲੇ ਨਕਾਹ ਪੜਾਇਆ ਜਾ ਰਿਹਾ ਸੀ ਜਦੋਂ ਮੁਲਜ਼ਮ ਨੇ ਫਾਇਰ ਖੋਲ ਦਿੱਤਾ ਅਤੇ ਉਹ ਫਾਇਰ ਕੀਤੀਆਂ ਗਈਆਂ ਗੋਲੀਆਂ ਆਵਾਜ਼ ਨੂੰ ਮੁੜ ਆ ਕੇ ਨਕਾਹ ਖਾਨ ਸਣੇ ਇੱਕ ਹੋਰ ਬੰਦੇ ਨੂੰ ਆ ਵੱਜੀਆਂ। ਨਕਾਹ ਖਾਨ ਥਾਂ ਤੇ ਹੀ ਮਰ ਗਿਆ ਤੇ ਫੱਟੜ ਹੋਣ ਵਾਲੇ ਜਣੇ ਨੂੰ ਝਾਵਚਾ ਹਸਪਤਾਲ ਪੜਾਇਆ ਗਿਆ, ਜਿੱਥੇ ਉਹ ਚੋਖਾ ਚਿਰ ਨਾ ਕੱਢ ਸਕਿਆ ਤੇ ਉਹ ਵੀ ਦਮ ਤੋੜ ਗਿਆ। ਮੁਲਜ਼ਮ ਮਹਿਬੂਬ ਵਲਦ ਰਮਜ਼ਾਨ ਦੇ ਖਿਲਾਫ FIR ਦਰਜ ਕਰ ਲਈ ਗਈ ਹੈ। ਗ੍ਰਿਫਤਾਰੀ ਦਾ ਮੈਨੂੰ ਨਹੀਂ ਪਤਾ ਲੱਗ ਸਕਿਆ। ਅੱਗੇ ਆਓ। ਚੀਨ ਨੇ ਸਰਕਾਰੀ ਮੁਲਾਜ਼ਮਾਂ ਉਤੇ ਆਈਫੋਨ ਦੇ ਵਰਤੋਂ ਉਤੇ ਰੋਕ ਲਾ ਦਿੱਤੀ। ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਨੇ ਰਿਪੋਰਟ ਕੀਤਾ ਕਿ ਚੀਨ ਨੇ ਮੁੱਖ ਹਕੂਮਤੀ ਏਜੰਸੀਆਂ ਦੇ ਅਫਸਰਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਐਪਲ ਦੇ ਆਈਫੋਨ ਜਾਂ ਹੋਰਨਾਂ ਦੂਜੇ ਮੁਲਕਾਂ ਦੇ ਬ੍ਰਾਂਡ ਦੇ ਫੋਨ ਡਿਵਾਈਸਾਂ ਨੂੰ ਦਫ਼ਤਰ ਵਿੱਚ ਲਿਆਉਣ ਜਾਂ ਉਹਨਾਂ ਰਾਹੀਂ ਕੋਈ ਵੀ ਕੰਮ ਨਾ ਕਰਨ। ਇਹ ਰੋਕ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਅਗਲੇ ਹਫ਼ਤੇ ਐਪਲ ਦਾ ਇੱਕ ਸੰਮੇਲਨ ਹੋਣ ਜਾ ਰਿਹਾ ਹੈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਵਿੱਚ ਐਪਲ ਤੋਂ ਵੱਖ ਕਿਸੇ ਵੀ ਹੋਰ ਮੋਬਾਈਲ ਫੋਨ ਬ੍ਰਾਂਡ ਦਾ ਨਾਮ ਨਹੀਂ ਲਿਆ ਗਿਆ। ਇਸ ਮਾਮਲੇ ਉੱਤੇ ਰਾਇਟਰ ਨੇ ਐਪਲ ਤੇ ਨਾਲੇ ਚੀਨ ਦੇ ਸਟੇਟ ਕੌਂਸਲ ਇਨਫੋਰਮੇਸ਼ਨ ਦਫ਼ਤਰ ਨਾਲ ਰਾਬਤਾ ਕੀਤਾ, ਪਰ ਉਹਨਾਂ ਕੋਈ ਜਵਾਬ ਨਹੀਂ ਦਿੱਤਾ। ਚੀਨ ਐਪਲ ਕੰਪਨੀ ਦੇ ਗਾਹਕਾਂ ਦੀ ਇੱਕ ਵੱਡੀ ਮਾਰਕੀਟ ਹੈ, ਜਿੱਥੋਂ ਐਪਲ ਆਪਣੀ ਕਮਾਈ ਦਾ ਲਗਭਗ 5ਵਾਂ ਹਿੱਸਾ ਕਮਾਉਂਦਾ ਹੈ। ਅਗਲੀ ਖਬਰ ਵੱਲ ਆਓ। ਚੌਧਰੀ ਪਰਵੇਜ਼ ਰਾਏ ਦੀ ਗ੍ਰਿਫਤਾਰੀ ਨੂੰ ਲੈ ਕੇ ਸਰਕਾਰੀ ਅਫਸਰਾਂ ਨੂੰ ਤੋਹੀਨੇ ਅਦਾਲਤ ਦੀ ਵਜ੍ਹਾ ਦੱਸੋ ਨੋਟਿਸ। ਲਾਹੌਰ ਹਾਈ ਕੋਰਟ ਨੇ ਅਦਾਲਤੀ ਹੁਕਮ ਆਉਂਦੇ ਹੋਇਆਂ ਪੰਜਾਬ ਦੇ ਸਾਬਕਾ ਮੁੱਖ ਵਜ਼ੀਰ ਅਤੇ ਤਹਿਰੀਕੇ ਇਨਸਾਫ ਦੇ ਸਦਰ ਚੌਧਰੀ ਪਰਵੇਜ਼ ਰਾਏ ਨੂੰ ਗ੍ਰਿਫਤਾਰ ਕਰਨ ਉਤੇ ਚੀਫ ਕਮਿਸ਼ਨਰ ਇਸਲਾਮਾਬਾਦ DPO ਅਟਕ ਨੂੰ ਵਜ੍ਹਾ ਦੱਸੋ ਨੋਟਿਸ ਜਾਰੀ ਕਰ ਦਿੱਤੇ। ਲਾਹੌਰ ਹਾਈ ਕੋਰਟ ਦੇ ਜਸਟਿਸ ਮਿਰਜ਼ਾ ਵਕਾਸ ਰਾਊਫ ਨੇ ਚੌਧਰੀ ਪਰਵੇਜ਼ ਰਾਏ ਦੀ ਘਰ ਵਾਲੀ ਕੈਸਰਾ ਇਲਾਹੀ ਦੀਆਂ 2 ਅਰਜ਼ੀਆਂ ਉੱਤੇ ਸੁਣਵਾਈ ਕੀਤੀ। ਚੇਤਾ ਰੱਖਣ ਵਾਲੀ ਗੱਲ ਇਹ ਵੇ ਕਿ
ਲੰਘੇ ਕੱਲ ਇਸਲਾਮਾਬਾਦ ਹਾਈ ਕੋਰਟ ਵੱਲੋਂ ਚੌਧਰੀ ਪਰਵੇਜ਼ ਲਈ ਨੂੰ ਬਰੀ ਕੀਤਾ ਗਿਆ ਸੀ ਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਇਹਨਾਂ ਨੂੰ ਕਿਸੇ ਵੀ ਮੁਕੱਦਮੇ ਵਿੱਚ ਗ੍ਰਿਫਤਾਰ ਨਾ ਕੀਤਾ ਜਾਵੇ। ਚੌਧਰੀ ਪਰਵੇਜ਼ ਲਈ ਨੂੰ ਛੱਡਦਿਆਂ ਸਾਰੀ ਝਾਵਚਾ ਪੁਲਿਸ ਇੱਕ ਹੋਰ ਮੁਕੱਦਮੇ ਵਿੱਚ ਲੋੜੀਂਦੇ ਚੌਧਰੀ ਪਰਵੇਜ਼ ਲਈ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਤੱਕ ਲਈ ਇੰਨਾ ਹੀ। ਅਸੀਂ ਮਿਲਾਂਗੇ ਫੇਰ। ਆਪਣਾ ਚੋਖਾ ਸਾਰਾ ਖਿਆਲ ਰੱਖਿਓ। ਹੱਸਦੇ ਵਸਦੇ ਤੇ ਭੱਜਦੇ ਨਸਦੇ ਰਹੋ। ਅੱਲਾ ਰਾਖਾ ਹੋਵੇ ਜੇ।